ਜਿੱਥੇ ਜਿੱਥੇ ਦੁਸ਼ਮਣ ਵਸਦਾ, ਜਿੱਥੇ ਜਿੱਥੇ ਦੁਸ਼ਮਣ ਸਾਡੇ ਤੇ ਵਾਰ ਕਰ ਰਿਹਾ, ਭਾਵੇਂ ਲੁਕਵੇਂ ਰੂਪ ਚ ਕਰ ਰਿਹਾ, ਭਾਵੇਂ ਜ਼ਾਹਰਾ ਰੂਪ ਦੇ ਵਿੱਚ ਕਰ ਰਿਹਾ, ਉਸ ਦੀ ਭਾਜੀ ਮੋੜੀ ਜਾਏਗੀ। ਤੁਹਾਡੇ ਵਿੱਚੋਂ ਕੋਈ ਵੀ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਹੋ ਸਕਦਾ ਤੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਅੱਤਵਾਦ ਫੈਲਾਏ ਹੋਏ ਨੇ ਵੱਖ-ਵੱਖ ਸਰਕਾਰਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਰਾਹੀਂ, ਅਸੀਂ ਉਹਨਾਂ ਸਾਰੇ ਅੱਤਵਾਦਾਂ ਨੂੰ ਠੱਲ ਪਾਉਣੀ ਆ। ਅਸੀਂ ਜਿੱਥੇ ਕਿਤੇ ਵੀ ਵਿਚਰਦੇ ਆ, ਜਿਹੜੇ ਕਿਹੜੇ ਅਸੀਂ ਭੇਸ ਦੇ ਵਿੱਚ ਵਿਚਰਦੇ ਆ, ਕਿਸੇ ਵੀ ਤਰੀਕੇ ਨਾਲ ਅਸੀਂ ਵਿਚਰਦੇ ਆ, ਉੱਥੇ ਅਸੀਂ ਖਾਲਸਾ ਰਾਜ ਦੀ, ਖਾਲਿਸਤਾਨ ਦੀ ਗੱਲ ਕਰੀਏ। ਪੰਜਾਬ ਦੀ ਆਜ਼ਾਦੀ ਹੋਏਗੀ, ਅਸੀਂ ਖਾਲਿਸਤਾਨ ਦਾ ਸੁਪਨਾ ਜਿਹੜਾ ਸਾਕਾਰ ਕਰਾਂਗੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਮੂਹ ਸਾਧ ਸੰਗਤ ਜੀ, ਦੁਨੀਆ ਭਰ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਵਿੱਚ ਇਸ ਵੇਲੇ ਸਾਨੂੰ ਸਤਲੁਜ ਟੀਵੀ ਰਾਹੀਂ ਅਤੇ ਟੀਵੀ 84 ਰਾਹੀਂ ਦੇਖ ਰਹੇ ਸਮੂਹ ਸਿੱਖਾਂ ਨੂੰ, ਖਾਲਿਸਤਾਨ ਜਿਸ ਨੂੰ ਇਸ ਵੇਲੇ ਭਾਰਤੀ ਕਬਜ਼ੇ ਹੇਠਲਾ ਪੰਜਾਬ ਕਿਹਾ ਜਾਂਦਾ, ਉੱਥੇ ਵਸਦੇ ਸਮੂਹ ਸਿੱਖਾਂ ਨੂੰ ਗਦਰੀ ਬਾਬਿਆਂ ਦੀ ਇਸ ਇਤਿਹਾਸਕ ਧਰਤੀ ਤੋਂ ਇਕੱਠੇ ਹੋਏ ਸਮੂਹ ਖਾਲਿਸਤਾਨੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦੇ ਦਿਹਾੜੇ ਦੇ ਸੰਬੰਧ ਦੇ ਵਿੱਚ ਆਪਾਂ ਇੱਥੇ ਇਕੱਤਰ ਹੋਏ ਆ। ਜਦੋਂ 1699 ਦੀ ਵਿਸਾਖੀ ਦੀ ਪਹਿਲੀ ਸ਼ਾਮ ਹੋਏਗੀ, ਮਨ ਦੇ ਵਿੱਚ ਉਹ ਸਮਾਂ ਕਲਪਨਾ ਦੇ ਵਿੱਚ ਆ ਜਾਂਦਾ ਕਿ ਦਸ਼ਮੇਸ਼ ਪਿਤਾ ਦੇ ਜ਼ਿਹਨ ਦੇ ਵਿੱਚ ਉਸ ਵੇਲੇ ਕੀ ਚੱਲ ਰਿਹਾ ਹੋਵੇਗਾ। ਕੀ ਤੁਹਾਨੂੰ ਜਾਪਦਾ ਹੈ ਕਿ ਇਹ ਇੱਕ ਸ਼ਾਮ, ਇੱਕ ਸਾਲ, 20 ਸਾਲ, 25 ਸਾਲ ਦਾ ਜਿਹੜਾ ਮਨ ਦੇ ਵਿੱਚ ਵਿਚਾਰ ਹੈ, ਉਸ ਦੇ ਬਾਅਦ ਖਾਲਸੇ ਨੂੰ ਪ੍ਰਗਟ ਕੀਤਾ? ਪਰ ਜੇ ਤੁਸੀਂ ਆਪਣੇ ਮਨ ਮਸਤਕ ਦੇ ਵਿੱਚ ਇਸ ਸੰਬੰਧੀ ਵਿਚਾਰ ਕਰੋਗੇ, ਜੇ ਤੁਸੀਂ ਖਾਲਸੇ ਦੀਆਂ ਪਰੰਪਰਾਵਾਂ ਨੂੰ ਆਪਣੇ ਮਨ ਦੇ ਵਿੱਚ ਚਿਤਵੋਗੇ, ਜੇ ਤੁਸੀਂ ਖਾਲਸੇ ਦਾ ਜਿਹੜਾ ਸਫ਼ਰ ਹੈ ਅਤੇ ਉਸ ਸਫ਼ਰ ਦੇ ਦੌਰਾਨ ਹੋਈਆਂ ਸ਼ਹਾਦਤਾਂ, ਡੁੱਲੇ ਖੂਨ, ਖਾਲਿਸਤਾਨ ਦੀ ਆਜ਼ਾਦੀ ਦੇ ਵਿੱਚ ਇਕੱਲਾ ਇਕੱਲਾ ਇੱਕ ਇੱਕ ਖੂਨ ਦਾ ਕਤਰਾ ਜਿਹੜਾ ਪੰਜਾਬ ਦੇ ਖੇਤਾਂ ਦੇ ਵਿੱਚ ਡੁੱਲਿਆ, ਜੇ ਉਸ ਤੇ ਵਿਚਾਰ ਕਰੋਗੇ ਤਾਂ ਤੁਹਾਨੂੰ ਲੱਗੂਗਾ ਇਹ ਇੱਕ ਸ਼ਾਮ, ਇਹ 5-10 ਸਾਲ, ਇੱਕ ਸਦੀ ਦਾ ਚੱਕਰ ਨਹੀਂ ਹੈ। ਇਸ ਨੂੰ 1469 ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ, ਸਾਡੇ ਪਹਿਲੇ ਸਿਆਸੀ ਲੀਡਰ, ਸਾਡੇ ਪਹਿਲੇ ਅਧਿਆਪਕ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਗਟ ਹੋਣ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਸਫ਼ਰ ਖਾਲਸੇ ਨੂੰ ਜ਼ਾਹਰਾ ਤੌਰ ਦੇ ਉੱਤੇ ਸੂਖਮ ਰੂਪ ਤੋਂ ਜ਼ਾਹਰਾ ਰੂਪ ਦੇ ਵਿੱਚ, ਸਥੂਲ ਰੂਪ ਦੇ ਵਿੱਚ ਪ੍ਰਗਟ ਕਰਨ ਦੇ ਲਈ ਇਹ ਸਾਰਾ ਸਮਾਂ ਲਾਇਆ। ਤੇ ਜਦੋਂ ਅਸੀਂ ਆਪਣੇ ਸੰਘਰਸ਼ ਬਾਰੇ, ਆਪਣੀ ਆਜ਼ਾਦੀ ਬਾਰੇ ਕਿਤੇ ਵਿਚਾਰ ਚਰਚਾ ਕਰਦੇ ਹਾਂ, ਜਦੋਂ ਅਸੀਂ ਆਪਣੇ ਹੋਏ ਨੁਕਸਾਨ ਬਾਰੇ ਜਾਂ ਅੱਗੇ ਪੁੱਟੀਆਂ ਪੁਲਾਂਘਾਂ ਬਾਰੇ ਵਿਚਾਰ ਚਰਚਾ ਕਰਦੇ ਹਾਂ, ਤਾਂ ਸਾਡੇ ਸਾਹਮਣੇ ਉਸ 1469 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਇਤਿਹਾਸ, 1469 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸ਼ਹੀਦਾਂ ਦਾ ਖੂਨ ਡੁੱਲਿਆ, ਉਸ ਖੂਨ ਦਾ ਕਤਰਾ ਕਤਰਾ ਸਾਨੂੰ ਆਵਾਜ਼ਾਂ ਮਾਰ ਕੇ ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ ਦੀ ਦੁਹਾਈ ਦੇ ਰਿਹਾ। ਤੇ ਜੋ ਅਸੀਂ ਇਸ ਵੇਲੇ ਪੰਜਾਬ ਦੀ ਧਰਤੀ ਦੇ ਉੱਤੇ ਦੇਖ ਰਹੇ ਹਾਂ, ਜੋ ਕੁਝ ਉੱਥੇ ਵਾਪਰ ਰਿਹਾ, ਜਿਸ ਤਰੀਕੇ ਨਾਲ ਜ਼ਾਲਮ ਇੰਡੀਅਨ ਹਕੂਮਤ ਨੇ ਸਾਡੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ, ਸਾਡੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ, ਸਾਡੀ ਵਸੋਂ ਨੂੰ ਉੱਥੋਂ ਲਤਾੜਨ ਦਾ, ਉੱਥੋਂ ਉਜਾੜਨ ਦਾ ਯਤਨ ਕੀਤਾ, ਤੇ ਵੱਖ-ਵੱਖ ਦੁਨੀਆ ਦੇ ਮੁਲਕਾਂ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਸਿੱਖ ਲੀਡਰਾਂ ਦਾ ਕਤਲ ਕਰਨ ਦਾ ਜੋ ਤਹਈਆ ਕੀਤਾ, ਉਸ ਦਾ ਪਰਦਾਫਾਸ਼ ਅਸੀਂ ਇੱਕੋ ਤਰੀਕੇ ਨਾਲ ਹੋਇਆ ਦੇਖ ਰਹੇ ਹਾਂ ਕਿ ਕਲਾ ਇਸ ਤਰੀਕੇ ਨਾਲ ਵਰਤੀ ਹੈ, ਇਸ ਤਰੀਕੇ ਨਾਲ ਵਰਤੂਗੀ ਕਿ ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਸੀ, ਜੋ ਕਰੇਗਾ ਖਾਲਸਾ ਪੰਥ ਮੀਆਂ, ਜਿੱਤ ਦੇ ਝੰਡੇ ਬੁਲੰਦ। ਖਾਲਸਾ ਪੰਥ ਨੇ ਆ ਗਦਰੀ ਬਾਬਿਆਂ ਦੀ ਇਸ ਧਰਤੀ, ਇਸ ਪਵਿੱਤਰ ਅਸਥਾਨ, ਉਹਨਾਂ ਦੀ ਇਸ ਯਾਦਗਾਰ ਤੋਂ ਜਦੋਂ ਅੱਜ ਤੋਂ 100 ਸਾਲ ਪਹਿਲਾਂ ਇੱਥੋਂ ਚਾਲੇ ਪਾਏ ਸਨ, ਅੱਜ ਅਸੀਂ ਫੇਰ ਐਲਾਨ ਕਰਦੇ ਹਾਂ ਕਿ ਇਹ ਗਦਰੀ ਬਾਬਿਆਂ ਦੀ ਧਰਤੀ ਤੋਂ ਅਸੀਂ ਤੁਹਾਨੂੰ ਮੁਖਾਤਬ ਹੋ ਰਹੇ ਹਾਂ, ਇੰਡੀਅਨ ਸਟੇਟ ਨੂੰ ਵੀ ਮੁਖਾਤਬ ਹੋ ਰਹੇ ਹਾਂ। ਸਾਡਾ ਇਹ ਮੋਰਚਾ, ਸਾਡੇ ਇਹ ਸ਼ਬਦ, ਸਾਡੀ ਇਹ ਸ਼ਬਦ ਜੰਗ, ਇੱਥੋਂ ਅਸੀਂ ਜੋ ਇਹ ਜੰਗ ਦਾ ਅਸੀਂ ਐਲਾਨ ਕੀਤਾ,
ਉਸ ਦੇ ਜਿਹੜੇ ਮੋਰਚੇ ਨੇ, ਉਸ ਦੇ ਜਿਹੜੇ ਵਾਰ ਨੇ, ਚੌਂ ਪੱਖੀ ਹੋਣਗੇ। ਜਿੱਥੇ ਜਿੱਥੇ ਦੁਸ਼ਮਣ ਵੱਸਦਾ, ਜਿੱਥੇ ਜਿੱਥੇ ਦੁਸ਼ਮਣ ਸਾਡੇ ਤੇ ਵਾਰ ਕਰ ਰਿਹਾ, ਭਾਵੇਂ ਲੁਕਵੇਂ ਰੂਪ ਚ ਕਰ ਰਿਹਾ, ਭਾਵੇਂ ਜ਼ਾਹਰਾ ਰੂਪ ਦੇ ਵਿੱਚ ਕਰ ਰਿਹਾ, ਉਸ ਦੀ ਭਾਜੀ ਮੋੜੀ ਜਾਏਗੀ, ਹਰ ਹਾਲਤ ਦੇ ਵਿੱਚ ਮੋੜੀ ਜਾਏਗੀ। ਜੋ ਇਸ ਵੇਲੇ ਦੱਖਣ ਏਸ਼ੀਆ ਦੇ ਵਿੱਚ ਜੋ ਉੱਥੋਂ ਦੀ ਭੂ ਸਿਆਸਤ, ਭੂਗੋਲਿਕ ਸਿਆਸਤ, ਜੀਓਪੋਲਿਟਿਕਸ, ਜਿਵੇਂ ਉੱਥੇ ਵਰਤਾਰੇ ਵਰਤ ਰਹੇ ਨੇ, ਅੱਜ ਨਹੀਂ ਕੱਲ ਨਹੀਂ, ਤੇ ਇਹ ਆਉਣ ਵਾਲਾ ਸਮਾਂ ਤੁਹਾਡਾ ਸਮਾਂ, ਜਿਹੜੇ ਤੁਸੀਂ ਆਪਣੇ ਗੁਰੂ ਪਾਤਸ਼ਾਹ ਨੂੰ ਨਤਮਸਤਕ ਹੋਣ ਲਈ ਇਸ ਵੇਲੇ ਕਤਾਰਾਂ ਦੇ ਵਿੱਚ ਲੱਗੇ ਹੋਏ ਹੋ, ਆ ਰਹੇ ਹੋ, ਜਿਹੜੇ ਬੈਠੇ ਹੋ ਜਿੱਥੇ ਜਿੱਥੇ ਮੇਰੀ ਆਵਾਜ਼ ਪਹੁੰਚ ਰਹੀ ਹੈ, ਤੁਸੀਂ ਇਹ ਆਪਣੇ ਮਨ ਦੇ ਵਿੱਚ ਧਾਰ ਲਓ ਕਿ ਆਉਣ ਵਾਲਾ ਸਮਾਂ ਖਾਲਸੇ ਦਾ ਸਮਾਂ, ਆਉਣ ਵਾਲਾ ਸਮਾਂ ਪੱਗ ਦਾ ਸਮਾਂ, ਆਉਣ ਵਾਲਾ ਸਮਾਂ ਸਾਡੇ ਦਾੜਿਆਂ ਦਾ ਸਮਾਂ, ਆਉਣ ਵਾਲਾ ਸਮਾਂ ਸਾਡੀਆਂ ਨਸਲਾਂ ਦਾ ਸਮਾਂ। ਅਸੀਂ ਖਾਲਸੇ ਦੀ ਧਰਤੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਜਿੱਥੇ ਸਾਡੇ ਗੁਰੂ ਸਾਹਿਬ ਨੇ ਜਨਮ ਲਿਆ, ਪ੍ਰਗਟ ਹੋਏ, ਜਿੱਥੇ ਪ੍ਰਕਾਸ਼ ਧਾਰਿਆ, ਜਿੱਥੇ ਗੁਰੂ ਸਾਹਿਬ ਨੇ, ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ, ਇਲਾਹੀ ਬਾਣੀ ਦੀ ਰਚਨਾ ਹੋਈ, ਜਿੱਥੇ ਵੱਖ-ਵੱਖ ਪਾਤਸ਼ਾਹਾਂ ਨੇ, ਵੱਖ-ਵੱਖ ਭਗਤਾਂ ਨੇ ਜਨਮ ਲਿਆ, ਜਿੱਥੇ ਸਾਡੇ ਸ਼ਹੀਦਾਂ ਨੇ ਆਪਣੇ ਖੂਨ ਡੋਲੇ ਇਸ ਆਜ਼ਾਦੀ ਲਈ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਚੰਗੇ ਭਵਿੱਖ ਦੇ ਲਈ। ਹਲੇਮੀ ਰਾਜ, ਬੇਗਮਪੁਰਾ, ਖਾਲਸਾ ਰਾਜ, ਖਾਲਿਸਤਾਨ, ਉਹ ਧਰਤੀ ਸਾਡੀ ਆ, ਤੇ ਉੱਥੇ ਅਸੀਂ, ਤੁਸੀਂ, ਸਾਡੀਆਂ ਨਸਲਾਂ ਨੇ ਉੱਥੇ ਰਾਜ ਕਰਨਾ, ਤੇ ਉੱਥੋਂ ਅਸੀਂ ਸਾਰੀ ਉੱਥੇ ਤੁਸੀਂ ਰਾਜ ਕਰਨਾ, ਉੱਥੇ ਅਸੀਂ ਰਾਜ ਕਰਨਾ। ਇਹ ਮਤ ਸੋਚੋ ਕਿ ਕੋਈ ਹੋਰ ਪੁਰਖ ਕਿਤੇ ਕਲਾ ਵਰਤੇਗੀ, ਹੋਰ ਪੁਰਖ ਜਨਮ ਲਏਗਾ, ਉਹ ਸਾਡਾ ਪ੍ਰੈਜ਼ੀਡੈਂਟ ਹੋਊ, ਉਹ ਸਾਡਾ ਪ੍ਰਧਾਨ ਮੰਤਰੀ ਹੋਊ, ਉਹ ਸਾਡਾ ਫਲਾਂ ਮੰਤਰੀ ਹੋਊਗਾ। ਨਹੀਂ, ਤੁਹਾਡੇ ਵਿੱਚੋਂ, ਸਾਡੇ ਵਿੱਚੋਂ, ਤੁਹਾਡੇ ਬੱਚਿਆਂ ਦੇ ਵਿੱਚੋਂ ਕੋਈ ਵੀ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਹੋ ਸਕਦਾ। ਤੁਹਾਡੇ ਵਿੱਚੋਂ ਜੋ ਤੁਸੀਂ ਸੁਣ ਰਹੇ ਹੋ ਇੱਥੇ, ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਹੋ, ਜਾਂ ਤੁਸੀਂ ਜਿੱਥੇ ਕਿਤੇ ਵੀ ਦੁਨੀਆ ਦੇ ਵਿੱਚ ਇਸ ਵੇਲੇ ਜਿੱਥੇ ਕਿਤੇ ਇਹ ਆਵਾਜ਼ ਪਹੁੰਚ ਰਹੀ ਆ, ਜਿੱਥੇ ਕਿਤੇ ਵੀ ਤੁਸੀਂ ਸੁਣ ਰਹੇ ਹੋ, ਤੁਹਾਡੇ ਵਿੱਚੋਂ ਕੋਈ ਵੀ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਹੋ ਸਕਦਾ। ਤੇ ਆਪਾਂ, ਤੁਸੀਂ ਇੱਕ ਪਰਿਵਾਰ ਦੇ ਤੌਰ ਦੇ ਉੱਤੇ, ਇੱਕ ਸਮੂਹ ਦੇ ਤੌਰ ਦੇ ਉੱਤੇ, ਇੱਕ ਕੌਮ ਦੇ ਉੱਤੇ ਤੌਰ ਦੇ ਉੱਤੇ, ਅਕਾਲ ਪੁਰਖ ਵਾਹਿਗੁਰੂ ਦੇ ਜੀਵਾਂ ਦੇ ਤੌਰ ਦੇ ਉੱਤੇ ਉਸ ਧਰਤੀ ਦੇ ਉੱਤੇ ਰਾਜ ਕਰਨਾ, ਤੇ ਕੁੱਲ ਦੁਨੀਆ ਦੇ ਵਿੱਚ ਸਰਬੱਤ ਦਾ ਭਲਾ ਚਾਹਣ ਲਈ, ਅਸੀਂ ਉਸ ਪਾਸੇ ਪਰਮਾਣੂ ਜੰਗ ਨੂੰ ਰੋਕਣ ਲਈ, ਕੁੱਲ ਦੁਨੀਆ ਦੇ ਵਿੱਚ ਸ਼ਾਂਤੀ ਬਹਾਲ ਕਰਨ ਦੇ ਲਈ, ਤੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਅੱਤਵਾਦ ਫੈਲਾਏ ਹੋਏ ਨੇ ਵੱਖ-ਵੱਖ ਸਰਕਾਰਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਰਾਹੀਂ, ਅਸੀਂ ਉਹਨਾਂ ਸਾਰੇ ਅੱਤਵਾਦਾਂ ਨੂੰ ਠੱਲ ਪਾਉਣੀ ਆ। ਸਾਰੇ ਕੁੱਲ ਦੁਨੀਆ ਦੇ ਜਿਹੜੇ ਮਨੁੱਖਤਾ ਦਾ ਨਾਸ਼ ਕਰ ਰਹੇ ਨੇ ਨਸ਼ੇ, ਉਹਨਾਂ ਨਸ਼ਿਆਂ ਨੂੰ ਠੱਲ ਪਾਉਣੀ ਆ। ਅਸੀਂ ਖਾਲਸੇ ਨੂੰ, ਅਸੀਂ ਖਾਲਸੇ ਦੇ ਰਾਜ ਨੂੰ ਅਸੀਂ ਮੰਨਣਾ, ਅਸੀਂ ਖਾਲਸੇ ਦਾ ਰਾਜ ਚਾਹੁੰਦੇ ਆ, ਹਰ ਹਾਲਤ ਦੇ ਵਿੱਚ ਚਾਹੁੰਦੇ ਆ, ਤਾਂ ਕਿ ਸਾਡੀ ਬੀਬੀ, ਸਾਡੀ ਭੈਣ, ਸਾਡੀਆਂ ਆਉਣ ਵਾਲੀਆਂ ਨਸਲਾਂ, ਸਾਡੇ ਬੱਚੇ ਉੱਥੇ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈ ਸਕਣ। ਤੇ ਅਸੀਂ ਕੁੱਲ ਦੁਨੀਆ ਦੇ ਵਿੱਚ ਜਿੱਥੇ ਵੀ ਅਸੀਂ ਜਾਈਏ, ਜਿੱਥੇ ਵੀ ਅਸੀਂ ਵਿਚਰੀਏ, ਕਿਸੇ ਜਹਾਜ਼ ਦੇ ਵਿੱਚ ਚੜ੍ਹੀਏ, ਕਿਸੇ ਬੱਸ ਤੋਂ ਉਤਰੀਏ, ਕਿਤੇ ਆਮ ਪਬਲਿਕ ਪਲੇਸ ਦੇ ਉੱਤੇ ਵਿਚਰੀਏ, ਸਾਡੀ ਦਸਤਾਰ, ਸਾਡੀ ਪਹਿਚਾਣ, ਇਸ ਦਾ ਸਤਿਕਾਰ, ਗੁਰਾਂ ਦੇ ਨਾਮ ਦੇ ਉੱਤੇ ਵਸਦੇ ਪੰਜਾਬ ਦੀ ਪਹਿਚਾਣ ਨੂੰ ਅਸੀਂ ਕਾਇਮ ਕਰੀਏ। ਤੇ ਹਮੇਸ਼ਾ ਲਈ ਅਸੀਂ ਇਹ ਮਨ ਦੇ ਵਿੱਚ ਸੋਚਣਾ ਕਿ ਇਸ ਹਲੇਮੀ ਰਾਜ ਨੂੰ, ਬੇਗਮਪੁਰੇ ਦੇ ਰਾਜ ਨੂੰ ਅਸੀਂ ਕਿਵੇਂ, ਕਿਸ ਤਰੀਕੇ ਨਾਲ ਆਪਣੀ ਦੇਣ ਦੇ ਕੇ, ਆਪਣੇ ਜੇਬ ਦੇ ਵਿੱਚੋਂ ਜੋ ਅਸੀਂ ਕਰ ਸਕਦੇ ਹਾਂ, ਜਿਸ ਤਰੀਕੇ ਨਾਲ ਅਸੀਂ ਆਪਣਾ ਯੋਗਦਾਨ ਪਾ ਸਕਦੇ ਹਾਂ। ਕੋਈ ਬੱਚਾ ਪੜ੍ਹਿਆ ਲਿਖਿਆ, ਕੋਈ ਕਿਸੇ ਤਰ੍ਹਾਂ ਦਾ ਕੋਈ ਪੇਸ਼ਾ, ਕੋਈ ਆਈਟੀ ਸੈਕਟਰ ਦੇ ਵਿੱਚ ਕੰਮ ਕਰਦਾ, ਕੋਈ ਬਿਜ਼ਨਸ ਦੇ ਵਿੱਚ ਕੰਮ ਕਰਦਾ, ਕੋਈ ਕਿਸੇ ਤਰੀਕੇ ਨਾਲ ਕੰਮ ਕਰਦਾ, ਅਸੀਂ ਉਸ ਤਰੀਕੇ ਨਾਲ ਮਨ ਦੇ ਵਿਚਾਰਾਂ ਦੇ ਨਾਲ ਅਸੀਂ ਸਾਂਝ ਪਾਈਏ ਇੱਕ ਦੂਜੇ ਨਾਲ, ਅਸੀਂ ਇਸ ਨੂੰ ਅੱਗੇ ਤੋਰੀਏ। ਅਸੀਂ ਕਾਫੀ ਟੇਬਲਾਂ ਦੇ ਉੱਤੇ, ਅਸੀਂ ਡਿਨਰ ਟੇਬਲਾਂ ਦੇ ਉੱਤੇ ਖਾਲਿਸਤਾਨ ਦੀ ਗੱਲ ਕਰੀਏ। ਅਸੀਂ ਜਿੱਥੇ ਕਿਤੇ ਵੀ ਵਿਚਰਦੇ ਆ, ਜਿਹੜੇ ਕਿਹੜੇ ਅਸੀਂ ਭੇਸ ਦੇ ਵਿੱਚ ਵਿਚਰਦੇ ਆ, ਕਿਸੇ ਵੀ ਤਰੀਕੇ ਨਾਲ ਅਸੀਂ ਵਿਚਰਦੇ ਆ, ਉੱਥੇ ਅਸੀਂ ਖਾਲਸਾ ਰਾਜ ਦੀ, ਖਾਲਿਸਤਾਨ ਦੀ ਗੱਲ ਕਰੀਏ। ਇਹੋ ਹੀ ਸਾਡੀ ਗੁਰੂ ਸਾਹਿਬ ਨੂੰ ਅਸੀਂ ਜੋ ਮਨ ਦੇ ਵਿੱਚ ਧਾਰਦੇ ਆ, ਜੋ ਅਸੀਂ ਚਿਤਵਦੇ ਆ, ਇਹੋ ਹੀ ਸਾਡਾ ਸਤਿਕਾਰ ਹੋਏਗਾ ਗੁਰੂ ਸਾਹਿਬ ਲਈ। ਤਾਂ ਹੀ ਅਸੀਂ ਇਸ ਤੌਰ ਦੇ ਉੱਤੇ
ਆਪਣੇ ਆਪ ਨੂੰ ਜਣਾ ਸਕਾਂਗੇ, ਜਾਣ ਸਕਾਂਗੇ ਕਿ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ, ਅਸੀਂ 10 ਗੁਰੂ ਸਾਹਿਬਾਨ ਨੂੰ ਮੰਨਦੇ ਹਾਂ। ਜੇ ਮੂਲ ਮੰਤਰ ਦੇ ਵਿੱਚ ਕਹਿੰਦੇ ਆ ਨਾ ਕਿ ਕਰਤਾ ਪੁਰਖ, ਜੇ ਸਾਡਾ ਪਿਓ ਕਰਤਾ ਪੁਰਖ ਹੈ ਤਾਂ ਅਸੀਂ ਵੀ ਜਿਹੜੀਆਂ ਦੁਨੀਆ ਦੇ ਵਿੱਚ ਘਟਨਾਵਾਂ ਘਟਦੀਆਂ ਨੇ ਅਸੀਂ ਉਹਨਾਂ ਦੇ ਕਰਤੇ ਹੋ ਸਕਦੇ ਹਾਂ। ਜੇ ਸਾਡਾ ਗੁਰੂ ਨਿਰਭਉ ਤੇ ਨਿਰਵੈਰ ਆ ਤਾਂ ਅਸੀਂ ਵੀ ਆਪਣੇ ਪਿਤਾ ਵਾਂਗੂ, ਜਿਵੇਂ ਸਾਡਾ ਬਾਪ ਨਿਰਭਉ ਤੇ ਨਿਰਵੈਰ ਆ, ਅਸੀਂ ਉਹਦੇ ਬੱਚੇ ਆ, ਸਾਨੂੰ ਵੀ ਨਿਰਭਉ ਤੇ ਨਿਰਵੈਰ ਵਾਂਗ ਸਾਨੂੰ ਜਿਉਣਾ ਆਏਗਾ, ਅਸੀਂ ਵਿਚਰਾਂਗੇ ਉਸ ਤਰੀਕੇ ਨਾਲ। ਜੇ ਕੋਈ ਸਿੱਖ ਨਿਰਭਉ ਨਹੀਂ ਹੈ, ਡਰਦਾ ਹੈ, ਖਾਲਿਸਤਾਨ ਦੀ ਗੱਲ ਨਹੀਂ ਕਰ ਸਕਦਾ ਆਪਣੇ ਕਾਫੀ ਟੇਬਲ ਤੇ, ਡਿਨਰ ਟੇਬਲ ਤੇ ਜਾਂ ਆਪਣੇ ਸਾਥੀਆਂ ਦੇ ਨਾਲ, ਤਾਂ ਉਹ ਡਰਦਾ ਨਿਰਭਉ ਨਹੀਂ ਹੋ ਸਕਦਾ। ਉਹ ਆਪਣੇ ਬਾਪ ਵਰਗਾ ਨਹੀਂ, ਉਹ ਮੇਡ ਇਨ ਇੰਡੀਆ ਟੋਪੀ ਵਾਲਾ ਪੱਗ, ਮੇਡ ਇਨ ਇੰਡੀਆ ਪੱਗ ਵਾਲਾ ਬੰਦਾ ਹੈ। ਉਹ ਮੇਡ ਬਾਈ ਅਕਾਲ ਪੁਰਖ ਨਹੀਂ ਹੋ ਸਕਦਾ, ਉਹ ਮੇਡ ਇਨ ਇੰਡੀਆ ਦਾ ਡੁਪਲੀਕੇਟ ਮਾਲ ਹੋ ਸਕਦਾ ਹੈ। ਸੋ ਅਸੀਂ ਨਿਰਭਉ ਤੇ ਨਿਰਵੈਰ ਬਣੀਏ, ਆਪਣੇ ਬਾਪ ਵਾਂਗੂ ਕਰਤਾ ਪੁਰਖਾ ਜੇ ਹੋ। ਅਸੀਂ ਵੀ ਘਟਨਾਵਾਂ ਨੂੰ ਘਟਾਉਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਅਸੀਂ ਘਟਨਾਵਾਂ ਨੂੰ ਜਨਮ ਦੇਵਾਂਗੇ। ਖਾਲਸੇ ਦੀ ਆਜ਼ਾਦੀ ਹੋਏਗੀ, ਪੰਜਾਬ ਦੀ ਆਜ਼ਾਦੀ ਹੋਏਗੀ, ਅਸੀਂ ਖਾਲਿਸਤਾਨ ਦਾ ਸੁਪਨਾ ਜਿਹੜਾ ਸਾਕਾਰ ਕਰਾਂਗੇ ਤੇ ਐਸੇ ਤਰੀਕੇ ਨਾਲ ਅਸੀਂ ਅੱਗੇ ਵਧਾਂਗੇ। ਆਓ ਇਕੱਠੇ ਹੋਵੋ, ਇਸ ਆਵਾਜ਼ ਦੇ ਨਾਲ ਅਸੀਂ ਖਾਲਿਸਤਾਨ ਵੱਲ ਚੱਲਾਂਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। 1000% ਖਾਲਿਸਤਾਨ ਬਣੇਗਾ, ਬਹੁਤ ਜਲਦੀ ਬਣੇਗਾ ਤੇ ਸਾਡੇ ਜਿਉਂਦੇ ਜੀ ਬਣੇਗਾ। ਜਿਹੜੇ ਬਜ਼ੁਰਗ ਮੰਜਿਆਂ ਤੇ ਬਿਸਤਰਿਆਂ ਤੇ ਪਏ ਨੇ, ਵੱਖ-ਵੱਖ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ, ਜੇ ਉਹਨਾਂ ਤੱਕ ਮੇਰੀ ਆਵਾਜ਼ ਜਾ ਰਹੀ ਹੈ, ਸੁਣ ਰਹੇ ਨੇ ਉਹ, ਤਾਂ ਉਹ ਰੱਬ ਅੱਗੇ ਅਰਦਾਸ ਕਰਨ, ਵਾਹਿਗੁਰੂ ਅੱਗੇ, ਕਿ ਸਾਨੂੰ ਕੁਝ ਸਾਲਾਂ ਲਈ ਰੋਕ ਲੈ। ਅਸੀਂ ਪੰਜਾਬ ਦੀ ਧਰਤੀ ਤੇ ਪਹੁੰਚ ਕੇ ਉਥੋਂ ਦੀ ਮਿੱਟੀ ਨੂੰ ਆਪਣੇ ਮੱਥੇ ਨਾਲ ਛੁਆਉਣਾ ਚਾਹੁੰਦੇ ਹਾਂ। ਆਜ਼ਾਦ ਧਰਤੀ ਦੇ ਉੱਤੇ ਪਹੁੰਚ ਕੇ, ਖਾਲਿਸਤਾਨ ਦੀ ਧਰਤੀ ਦੇ ਉੱਤੇ ਪਹੁੰਚ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।